जिस तरीके की कारगुजारी परमिंदर सिंह झोटा दे वल्लों कीती जाती है, किवें देखदे हो जी? सब तो पहले कोई भी नौजवान उठदा है जदों जोश दे विच आके उतों नहीं बर्दाश्त हुंदा कि साडे बच्चे मर रहे हैं, साडे भरा मर रहे हैं, तड़फ तड़फ के मर रहे हैं ओवरडोज नाल, ये चीज़ां नहीं बर्दाश्त करदियां तो फिर उठदा है। ਉਹ ਜਦੋਂ ਖੁਦ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਲੜਦਾ ਤਾਂ ਫਿਰ ਇਹ ਉਹਨੂੰ ਜਾਂ ਤਾਂ ਮਰਵਾ ਦਿੰਦੇ ਆ ਜਾਂ ਉੱਤੇ ਫਿਰ ਇਸ ਤਰ੍ਹਾਂ ਪਰਚੇ ਦਰਜ ਕਰਕੇ ਉਹਦੇ ਪਰਿਵਾਰ ਦੀ ਜਿਸ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਹੈ ਪੁਲਿਸ ਵੱਲੋਂ ਅਰੈਸਟ ਕਰਨ ਦੇ ਬਹਾਨੇ ਤੇ ਇਹ ਜਲੀਲ ਕੀਤਾ ਗਿਆ ਉਹਨਾਂ ਨੂੰ। ਨਸ਼ਿਆਂ ਦੀ ਰੋਕਥਾਮ ਲਈ ਕਿਸੇ ਨੇ ਕੁਝ ਨਹੀਂ ਕੀਤਾ ਕਿਉਂ ਨਹੀਂ ਕਿ ਇਹ ਫਲਾਈ ਏਜੰਸੀਆਂ ਵੱਲੋਂ ਸਰਕਾਰ ਵੱਲੋਂ ਜਾਇਆ ਜਾ ਰਿਹਾ ਇਲਾਜ ਉਹਨਾਂ ਦਾ ਹੁੰਦਾ ਜੋ ਸਰਕਾਰ ਨਾ ਚਾਹੇ। ਦੀਪ ਸਿੱਧੂ ਨੂੰ ਮਰਵਾਇਆ ਗਿਆ ਕਿ ਦੀਪ ਸਿੱਧੂ ਪੰਜਾਬ ਦੀ ਹੋਣ ਦੀ ਗੱਲ ਕਰਦਾ ਨਸ਼ਿਆਂ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਜੋ ਜ਼ੁਲਮ ਹੋ ਰਿਹਾ ਪੰਜਾਬ ਤੇ ਧੱਕੇ ਹੋ ਰਹੇ ਨੇ ਉਹਨਾਂ ਦੀ ਗੱਲ ਕਰਦਾ ਦੀਪ ਸਿੱਧੂ ਨੂੰ ਹਟਾ ਦਿੱਤਾ ਗਿਆ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਝੋਟੇ ਦੇ ਉੱਪਰ ਪਰਚਾ ਦਰਜ ਕਰਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਇੰਨਾ ਹੀ ਵੱਡੀ ਇੱਕ ਪੁਲਿਸ ਫੋਰਸ ਲੈ ਕੇ ਘਰ ਦੀ ਘੇਰਾਬੰਦੀ ਕਰਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਲਾਕੇ ਦੇ ਵਿੱਚ ਮਾਹੌਲ ਪੈਦਾ ਇੱਕ ਖੌਫਨਾਕ ਮਾਹੌਲ ਪੈਦਾ ਕੀਤਾ ਜਾ ਰਿਹਾ? ਬਿਲਕੁਲ ਸੇਮ ਉਹੀ ਸਿਚੁਏਸ਼ਨ ਪੈਦਾ ਕੀਤੀ ਜੋ ਅਮਰਤਪਾਲ ਨੂੰ ਅਰੈਸਟ ਕਰਨ ਵੇਲੇ ਕੀਤੀ ਸੀ। 80 ਗੱਡੀਆਂ ਮਗਰ ਲਾ ਕੇ ਇੰਨੀਆਂ ਕੰਪਨੀਆਂ ਲਾਤੀਆਂ ਇੱਥੇ CRPF ਦੀਆਂ। ਦੇਖੋ ਪਰਮਿੰਦਰ ਭਾਈ ਕੋਈ ਭਗੌੜਾ ਤਾਂ ਹੈ ਨਹੀਂ ਸੀ, ਕੋਈ ਉਹ ਸਮਗਲਰ ਨਹੀਂ, ਕੋਈ ਉਹ ਡਾਕੂ ਨਹੀਂ, ਕੋਈ ਅੱਤਵਾਦੀ ਨਹੀਂ, ਕੋਈ ਉਹਦੇ ਕੋਲ ਹਥਿਆਰ ਨਹੀਂ, ਵੈਪਨ ਨਹੀਂ। ਤੁਸੀਂ ਇੱਦਾਂ ਰੇਡ ਕਿਉਂ ਕਰਦੇ ਉਹਦੇ ਘਰ? ਪੁਲਿਸ ਕਹਿੰਦੀ ਹੈ ਕਿ ਇਹਦੇ ਨਾਲ ਜਿਹੜਾ ਉਸ ਸ਼ਖਸ ਦੀ ਜਿਹੜੀ ਹੈ ਮਾਣਹਾਨੀ ਹੋ ਗਈ। ਇਹਦੇ ਵਿੱਚ ਮਾਣਹਾਨੀ ਕਿਵੇਂ ਹੋ ਸਕਦੀ? ਦੇਖੋ ਜਦੋਂ ਹਜੂਮ ਆਉਂਦਾ ਜਿਨ੍ਹਾਂ ਦੇ ਬੱਚੇ ਮਰੇ ਆ ਉਹ ਲੋਕ ਉੱਥੇ ਆ ਗਏ, 500 ਬੰਦਾ ਆ ਗਿਆ। ਜੇ ਕਿਸੇ ਨੇ ਉਹਦੇ ਚਿੱਤਰਾਂ ਦਾ ਹਾਰ ਪਾਤਾ ਹੈ ਜਾਂ ਚਿੱਤਰ ਮਾਰਤਾ ਹੈ ਉਹ ਹਜੂਮ ਦਾ ਹੈ। ਹਜੂਮ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ, ਬਾਈ ਨੇਮ ਨਹੀਂ। ਪਰ ਪਰਮਿੰਦਰ ਸਿੰਘ ਝੋਟਾ ਨਸ਼ੇ ਦੇ ਖਿਲਾਫ ਲੜਦੇ ਆ, ਉਸ ਦੇ ਬਾਬਤ ਕੋਈ ਵੀ ਨਹੀਂ ਬੋਲਿਆ। ਸਾਡੇ ਨੌਜਵਾਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ। ਸਾਡੀ ਜਿਹੜੀ ਲੀਡਰਸ਼ਿਪ ਹੈ ਕੰਗਾਲ ਹੋ ਚੁੱਕੀ ਹੈ, ਦਿਮਾਗੀ ਤੌਰ ਤੇ ਵੀ ਕੰਗਾਲ ਹੋ ਚੁੱਕੀ ਹੈ। ਉਮੀਦ ਹੀ ਛੱਡ ਦੇਣੀ ਚਾਹੀਦੀ ਹੈ ਕਿ ਸਾਡੇ ਨਾਲ ਕਦੇ ਇਨਸਾਫ ਨਹੀਂ ਹੋਣਾ। ਸਾਡੇ ਜਿਹੜਾ ਵੀ ਕੋਈ ਨੌਜਵਾਨ ਬੱਚਾ ਉੱਠੇਗਾ ਉਹਦੇ ਨਾਲ ਇਹੀ ਕੁਛ ਹੋਣਾ, ਇਹੀ ਕੁਛ ਕਰਦੇ ਆਏ ਨੇ, ਅੱਜ ਨਹੀਂ ਕੀਤਾ, ਸ਼ੁਰੂ ਤੋਂ ਕੀਤਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਖਾਸ ਕਰ ਜਦੋਂ ਪੰਜਾਬ ਦੀ ਧਰਤੀ ਦਾ ਜ਼ਿਕਰ ਕਰਦੇ ਆ ਅਤੇ ਖਾਸ ਕਰ ਮਾਲਵੇ ਦਾ ਜਿਹੜਾ ਮਾਨਸਾ ਜ਼ਿਲ੍ਹਾ ਹੈ, ਮਾਨਸਾ ਜ਼ਿਲ੍ਹਾ ਵੀ ਕਿਸੇ ਗੱਲ ਤੋਂ ਘੱਟ ਨਹੀਂ। ਪੰਜਾਬੀ ਗਾਇਕ ਅਤੇ ਪੰਜਾਬ ਦਾ ਇੱਕ ਹੋਣਹਾਰ ਨੌਜਵਾਨ ਸਿੱਧੂ ਮੂਸੇਵਾਲੇ ਤੋਂ ਬਾਅਦ ਲਗਾਤਾਰ ਖਾਸ ਕਰ ਜਿਹੜੇ ਪੰਜਾਬ ਦੇ ਵੱਡੇ ਮਸਲੇ ਨੇ, ਡਰੱਗ ਦਾ ਮਸਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ, ਤਾਂ ਡਰੱਗ ਦੇ ਮਸਲੇ ਦੇ ਉੱਪਰ ਮਾਨਸੇ ਦਾ ਹੀ ਪਰਮਿੰਦਰ ਸਿੰਘ ਝੋਟਾ ਕੰਮ ਕਰਦਾ ਨਜ਼ਰ ਆਉਂਦਾ ਹੈ ਅਤੇ ਜਿਹੜੀਆਂ ਵੱਡੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੁਣੌਤੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਫਲ ਵੀ ਨਜ਼ਰ ਆ ਰਿਹਾ ਹੈ। ਪਰਮਿੰਦਰ ਸਿੰਘ ਝੋਟਾ ਦੇ ਵੱਲੋਂ ਜਿਉਂ ਹੀ ਨਸ਼ਾ ਤਸਕਰਾਂ ਦੇ ਖਿਲਾਫ ਮੈਡੀਕਲ ਜਿਹੜਾ ਸਟੋਰਾਂ ਦੇ ਵਿੱਚ ਚਾਹੇ ਮੈਡੀਕਲ ਡਰੱਗਸ ਦੀ ਗੱਲ ਹੋਵੇ ਤਾਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਆ ਰਿਹਾ ਹੈ, ਤਾਂ ਇਸੇ ਤੋਂ ਪ੍ਰਭਾਵਿਤ ਹੋ ਕੇ ਪਿੰਡਾਂ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜਾ ਕਮੇਟੀਆਂ ਬਣਨੀਆਂ ਸ਼ੁਰੂ ਹੋਈਆਂ ਨੇ। ਤਾਂ ਉਸ ਤੋਂ ਬਾਅਦ ਹੀ ਜੇ ਇਹ ਵੀ ਦੋਸ਼ ਲੱਗਦੇ ਨੇ ਕਿ SSP ਨਾਨਕ ਸਿੰਘ ਦੇ ਵੱਲੋਂ ਵੀ ਉਹਨਾਂ ਨੂੰ ਧਮਕਾਇਆ ਜਾਂਦਾ, ਪਰਮਿੰਦਰ ਸਿੰਘ ਝੋਟਾ ਨੂੰ ਬੁਲਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ। ਪਰ ਉਸ ਤੋਂ ਬਾਅਦ ਜਿਉਂ ਹੀ ਇਹ ਵੀ ਵੱਡੀਆਂ ਕਨਸੂਆਂ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂ ਉਹਨਾਂ ਦੇ ਮਾਪਿਆਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪਰਮਿੰਦਰ ਸਿੰਘ ਝੋਟੇ ਦਾ ਰਿਮਾਂਡ ਲਿਆ ਜਾ ਰਿਹਾ ਹੈ। ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵੱਡਾ ਕਿਤੇ ਨਾ ਕਿਤੇ ਰੋਹ ਵੀ ਮੰਨਿਆ ਜਾ ਰਿਹਾ ਲੋਕਾਂ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਅਤੇ ਪੰਜਾਬ ਸਰਕਾਰ ਦੇ ਸਮੇਤ ਪੰਜਾਬ ਪੁਲਿਸ ਦੇ ਖਿਲਾਫ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਕੁਲਦੀਪ ਸਿੰਘ ਵਿਰਕ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਖਾਸ ਕਰ ਵੱਡਾ ਇੱਕ ਮਸਲਾ ਹੈ ਡਰੱਗ ਦਾ, ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜਿਸ ਡਰੱਗ ਦੇ ਮਸਲੇ ਨੂੰ ਲੈ ਕੇ ਸੱਤਾ ਵਿੱਚ ਸਰਕਾਰਾਂ ਵੀ ਆਉਂਦੀਆਂ ਰਹੀਆਂ ਅਤੇ ਸੱਤਾ ਧਿਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ, ਭਗਵੰਤ ਮਾਨ ਦੀ ਗੱਲ ਹੋਵੇ ਤਾਂ ਉਹ ਵੀ ਬਹੁਤ ਵੱਡੇ ਦਾਅਵੇ ਕਰਦੇ ਰਹੇ ਨੇ। ਉਹਨਾਂ ਦੇ ਸਮੇਤ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਖਾਸ ਕਰ ਨਸ਼ੇ ਨੂੰ ਲੈ ਕੇ ਬਹੁਤ ਵੱਡੇ ਦਾਅਵੇ ਕਰਦੇ ਰਹੇ ਨੇ। ਜਿਸ ਤਰੀਕੇ ਦੀ ਕਾਰਗੁਜ਼ਾਰੀ ਪਰਮਿੰਦਰ ਸਿੰਘ ਝੋਟਾ ਦੇ ਵੱਲੋਂ ਕੀਤੀ ਜਾਂਦੀ ਹੈ, ਕਿਵੇਂ ਦੇਖਦੇ ਹੋ ਜੀ? ਸਭ ਤੋਂ ਪਹਿਲਾਂ ਦੇਖੋ, ਜੋ ਇਹ ਮਸਲੇ ਨੇ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ, ਇਹ ਵੀ ਅੱਜ ਨਹੀਂ, ਇਹ ਬੀਤੇ 20 ਸਾਲ ਤੋਂ ਜੋ ਨਸ਼ਿਆਂ ਦਾ ਦੌਰ ਚੱਲਿਆ। ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਜੋ ਪਹਿਲੀ ਸਰਕਾਰ। ਫਿਰ ਬਾਦਲ ਸਾਹਿਬ ਦੀ ਸਰਕਾਰ ਆਈ, 10 ਸਾਲ ਹੋ ਰਹੇ। ਫਿਰ ਹੁਣ ਕੇਜਰੀਵਾਲ ਸਾਹਿਬ ਦੀ, ਮਾਨ ਸਾਹਿਬ ਦੀ ਸਰਕਾਰ ਆ ਗਈ।
ਨਸ਼ਿਆਂ ਦੀ ਰੋਕਥਾਮ ਲਈ ਕਿਸੇ ਨੇ ਕੁਛ ਨਹੀਂ ਕੀਤਾ ਕਿਉਂ ਨਹੀਂ ਕਿ ਇਹ ਫਲਾਈ ਏਜੰਸੀਆਂ ਵੱਲੋਂ ਸਰਕਾਰ ਵੱਲੋਂ ਜਾਏ ਜਾ ਰਹੇ ਨੇ। ਇਲਾਜ ਉਹਨਾਂ ਦਾ ਹੁੰਦਾ ਹੈ ਜੋ ਸਰਕਾਰ ਨਾ ਚਾਹਵੇ ਉਹ ਚੀਜ਼ਾਂ ਸਰਕਾਰ ਖ਼ਤਮ ਕਰ ਦਿੰਦੀ ਹੈ। ਇਹੋ ਜਿਹੀਆਂ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਸਮਾਜਿਕ ਬੁਰਾਈ ਆਉਂਦੀ ਹੈ ਸਾਹਮਣੇ, ਜਾਂ ਕਿਸੇ ਗੁੰਡਾਗਰਦੀ ਹੁੰਦੀ ਹੈ, ਕਿਸੇ ਵੱਲੋਂ ਕੋਈ ਕ੍ਰਾਈਮ ਕੀਤਾ ਜਾਂਦਾ ਹੈ, ਉਹਦੇ 'ਤੇ ਕੰਟਰੋਲ ਕਰਨਾ ਕੋਈ ਮੁਸ਼ਕਿਲ ਨਹੀਂ ਹੈ, ਉਹ ਪੁਲਿਸ ਸਰਕਾਰ ਕਰ ਲੈਂਦੀ ਹੈ। ਜੋ ਖੁਦ ਸਰਕਾਰ ਫੈਲਾਵੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਚੁਣੌਤੀ ਨਹੀਂ ਹੈ ਅੱਜ, ਕਿਸਾਨਾਂ ਨੂੰ ਮਾਰਿਆ ਗਿਆ, ਬੇਲੋੜੇ ਕਰਜ਼ੇ ਦੇ ਕੇ ਕਰਜ਼ਾਈ ਕਰਕੇ ਸਪਰੇਆਂ ਪੀਣ ਲਈ ਮਜਬੂਰ ਕਰ ਦਿੱਤਾ ਗਿਆ, ਜਿਹਦੇ ਨਾਲ 98,000 ਕਿਸਾਨ ਖੁਦਕੁਸ਼ੀ ਕਰ ਗਿਆ, ਉਹ ਵੀ ਕਤਲ ਹੈ। ਉਹ ਕਾਤਲ ਹੈ, ਉਹਦੇ ਲਈ ਸਰਕਾਰ ਕਾਤਲ ਹੈ, ਬੈਂਕ ਕਾਤਲ ਨੇ, ਜਿਹੜਾ ਲੋਕਾਂ ਨੂੰ ਬੇਲੋੜੇ ਕਰਜ਼ੇ ਦੇ ਕੇ ਮਹਿੰਗੇ ਵਿਆਜ 'ਤੇ ਦੇ ਕੇ ਉਹਨਾਂ ਨੂੰ ਕਰਜ਼ਾਈ ਕਰਕੇ ਮਾਰਿਆ ਗਿਆ। ਫਸਲਾਂ ਦੇ ਭਾਅ ਨਹੀਂ ਦਿੱਤੇ ਗਏ, MSP ਨਹੀਂ ਦਿੱਤੀ ਗਈ। ਉਹ ਮੈਂ ਸਮਝਦਾ ਕਿ 98,000 ਕਿਸਾਨਾਂ ਦਾ ਕਤਲ ਕੀਤਾ ਗਿਆ, ਖੁਦਕੁਸ਼ੀ ਨਹੀਂ, ਖੁਦਕੁਸ਼ੀ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ। ਇਸੇ ਤਰ੍ਹਾਂ ਫਿਰ ਨਸ਼ਿਆਂ ਦਾ ਜੋ ਦਰਿਆ ਵਗਾਏ ਹੈ, ਸਿੰਥੈਟਿਕ ਨਸ਼ੇ, ਕੋਕੀਨ ਹੈ, ਸਮੈਕ ਹੈ, ਚਿੱਟਾ ਹੈ, ਹੈਰੋਇਨ ਹੈ, ਪਤਾ ਨਹੀਂ ਕਿੰਨੇ ਕੁ ਨਸ਼ੇ ਪੰਜਾਬ ਦੇ ਵਿੱਚ ਧੱਕੇ ਜਾ ਰਹੇ ਆ, ਸ਼ਰੇਆਮ ਵੇਚੇ ਜਾ ਰਹੇ ਆ, ਵਿਕਵਾਏ ਜਾ ਰਹੇ ਆ। ਇਹਦੇ ਪਿੱਛੇ ਬਹੁਤ ਵੱਡਾ ਹੱਥ ਹੈ, ਏਜੰਸੀਆਂ ਦਾ ਹੱਥ ਹੈ ਕਿ ਪੰਜਾਬ ਨੂੰ ਕਿੱਦਾਂ ਖਤਮ ਕੀਤਾ ਜਾਵੇ। ਇੱਕੋ ਇੱਕ ਪ੍ਰੋਗਰਾਮ ਹੈ 1947 ਤੋਂ ਪਹਿਲਾਂ ਦਾ, ਜੋ ਨਹਿਰੂ ਗਾਂਧੀ ਵੱਲੋਂ ਬਣਾਇਆ ਗਿਆ ਸੀ, ਕਾਂਗਰਸ ਵੱਲੋਂ, ਕਿ ਪੰਜਾਬ ਨੂੰ ਕਿਵੇਂ ਦਬਾ ਕੇ ਰੱਖਣਾ। ਪੰਜਾਬ ਨੂੰ ਦਬਾਉਣ ਲਈ ਉਹਨਾਂ ਦੇ ਦੋ ਹੀ ਫਾਰਮੂਲੇ ਸੀ। ਇੱਕ ਤਾਂ ਆਰਥਿਕ ਤੌਰ 'ਤੇ ਇਹਨੂੰ ਤਬਾਹ ਕਰਕੇ ਰੱਖੋ, ਲੱਕ ਤੋੜ ਕੇ ਰੱਖੋ ਪੰਜਾਬ ਦਾ, ਕਿ ਇਹ ਲੋਕ ਰੋਟੀ ਵਾਸਤੇ ਹੀ ਦਿਨ ਰਾਤ ਭੱਜੇ ਫਿਰਨ, ਪੜ੍ਹ ਨਾ ਸਕਣ, ਇਹ ਕਿਤੇ ਅੱਗੇ ਵੱਧ ਨਾ ਸਕਣ। ਪੰਜਾਬ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਕੇ ਰੱਖਣਾ। ਉਹਦੇ ਲਈ ਸਾਡਾ ਪੰਜਾਬ ਦਾ ਪਾਣੀ ਖੋਹ ਲਿਆ ਗਿਆ, ਪੰਜਾਬੀ ਸੂਬੇ ਖੋਲ੍ਹੇ ਗਏ, ਇਲਾਕੇ ਖੋਲ੍ਹੇ ਗਏ ਪੰਜਾਬੀ ਬੋਲਦੇ, ਚੰਡੀਗੜ੍ਹ ਖੋਲ੍ਹਿਆ ਗਿਆ। ਪੰਜਾਬ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਰੱਖਣ ਲਈ ਕੋਈ ਪੈਕੇਜ ਨਹੀਂ ਦਿੱਤਾ ਗਿਆ। ਸਰਹੱਦੀ ਸੂਬਾ ਹੋਣ ਕਰਕੇ ਬਾਰਡਰ 'ਤੇ ਜਦੋਂ ਲੜਾਈ ਲੱਗਦੀ ਸੀ ਪੰਜਾਬ ਦੀ ਤਬਾਹੀ ਹੁੰਦੀ ਸੀ। ਉਸ ਚੱਕਰ ਦੇ ਵਿੱਚ ਕੋਈ ਪੈਕੇਜ ਨਹੀਂ ਦਿੱਤਾ ਗਿਆ। ਅੱਤਵਾਦ ਫੈਲਾਇਆ ਗਿਆ ਸਰਕਾਰ ਵੱਲੋਂ, ਤਾਂ ਕੋਈ ਪੈਕੇਜ ਨਹੀਂ ਮਿਲਿਆ। ਜਿੰਨਾ ਕਰਜ਼ਾ ਚੜ੍ਹਿਆ ਪੰਜਾਬ ਦੇ ਸਿਰ, ਉਹ ਸਾਰਾ ਪੰਜਾਬ ਦੇ ਸਿਰ ਪਾਤਾ, ਸਮੇਤ ਵਿਆਜ ਪਾਤਾ। ਇਸ ਚੀਜ਼ਾਂ ਕਰਕੇ ਪੰਜਾਬ ਨੂੰ ਇਹਨਾਂ ਨੇ ਆਰਥਿਕ ਤੌਰ 'ਤੇ ਬਿਲਕੁਲ ਕੰਗਾਲ ਕਰ ਦਿੱਤਾ। ਇੰਡਸਟਰੀ ਪੰਜਾਬ 'ਚ ਨਹੀਂ ਵਧਣ ਫੁੱਲਣ ਦਿੱਤੀ, ਇੰਡਸਟਰੀ 'ਤੇ ਬੜਾ ਧੱਕਾ ਹੋਇਆ। ਜਿਵੇਂ ਤੁਸੀਂ ਨਾਲ ਲੱਗਦੇ ਹਿਮਾਚਲ ਦੇ ਵਿੱਚ 10 ਸਾਲ ਲਈ ਸਬਸਿਡੀ ਬੱਦੀ, ਤੁਸੀਂ ਜਾ ਕੇ ਦੇਖੋ, ਅੱਜ ਉੱਥੇ 4,000 ਤੋਂ ਉੱਪਰ ਇੰਡਸਟਰੀ ਹੈ। ਇਸੇ ਤਰ੍ਹਾਂ ਪੰਜਾਬ 'ਚ ਇੰਡਸਟਰੀ ਖਤਮ ਕਰ ਦਿੱਤੀ ਗਈ। ਉਹ ਬਾਹਰ ਦੇ ਨਾਲ ਦੇ ਸੂਬਿਆਂ 'ਚ ਕਾਲਾਆਮ, ਬੱਦੀ, ਇੱਧਰ ਸਾਰੀ ਇੱਥੋਂ ਕਨਵਰਟ ਕਰਨ ਲਈ ਕੋਸ਼ਿਸ਼ ਕੀਤੀ ਗਈ ਕਿ ਪੰਜਾਬ 'ਚੋਂ ਬਾਹਰ ਨਿਕਲ ਜਾਵੇ, ਕਿ ਪੰਜਾਬ 'ਚ ਬੇਰੁਜ਼ਗਾਰੀ ਫੈਲੇ, ਪੰਜਾਬ ਤਰੱਕੀ ਨਾ ਕਰ ਸਕੇ। ਇਹ ਮਨਸੂਬਾ ਸੀਗਾ ਕਾਂਗਰਸ ਦਾ ਸ਼ੁਰੂ ਤੋਂ ਲੈ ਕੇ। ਅੱਜ ਨਹੀਂ, 47 ਤੋਂ, 47 ਦੀ ਵੰਡ ਵੇਲੇ ਵੀ 10 ਲੱਖ ਪੰਜਾਬੀਆਂ ਦਾ ਕਤਲ ਕਰਾਉਣਾ, ਇੱਧਰਲੇ ਉੱਧਰ ਅਤੇ ਉੱਧਰਲੇ ਇੱਧਰ, ਅਤੇ ਬੇਜ਼ਮੀਨੇ ਕਰਦੇ ਨੇ, ਨੰਗੇ ਪੈਰੀਂ ਕਰਦੇ ਨੇ। ਉਹ ਸਰਦਾਰ ਸ਼ੇਰੇ ਪੰਜਾਬ ਦੇ ਸਾਰੇ ਰੋਲ ਕੇ ਰੱਖ ਦਿੱਤੇ ਇਹਨਾਂ ਨੇ, ਔਰ ਉਹਨਾਂ ਨੂੰ ਪੰਜਾਬ 'ਚ ਨਹੀਂ ਵਸਣ ਦਿੱਤਾ, ਪੰਜਾਬ ਤੋਂ ਅੱਗੇ ਕੱਢ ਦਿੱਤੇ ਕਿ ਪੰਜਾਬ ਦੇ ਵਿੱਚ ਸਿੱਖ ਇਕੱਠੇ ਨਾ ਰਹਿਣ, ਇਹ ਕਦੇ ਉੱਠਣ ਨਾ ਬੋਲਣ ਨਾ, ਕਿ ਸਿੱਖਾਂ ਨੂੰ ਖੇਰੂ ਖੇਰੂ ਕਰ ਦਿਓ। ਉਹ ਕੀਤਾ ਗਿਆ। ਇਹ ਸਾਜ਼ਿਸ਼ਾਂ ਨੇ। ਨਸ਼ੇ ਫੈਲਾਉਣਾ ਵੀ ਇੱਕ ਸਾਜ਼ਿਸ਼ ਦਾ ਹਿੱਸਾ ਹੀ ਹੈ। ਨਸ਼ਿਆਂ ਨੂੰ ਰੋਕਣ ਵਾਲਾ ਜੇ ਕੋਈ ਉੱਠਦਾ, ਜਿਵੇਂ ਦੀਪ ਸਿੱਧੂ ਉੱਠਿਆ, ਦੀਪ ਸਿੱਧੂ ਨੇ ਪੰਜਾਬ ਦੀ ਹੋਂਦ ਦੀ ਗੱਲ ਕੀਤੀ, ਪੰਜਾਬ ਦੀਆਂ ਫਸਲਾਂ ਅਤੇ ਨਸਲਾਂ ਦੀ ਗੱਲ ਕੀਤੀ। ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਤੋਂ ਇਹ ਬਿਆਨ ਦਿੱਤਾ ਕਿ ਪੰਜਾਬ ਦੀਆਂ ਫਸਲਾਂ ਅਤੇ ਨਸਲਾਂ ਨੂੰ ਬਰਬਾਦ ਕਰਨ 'ਤੇ ਸਰਕਾਰ ਤੁੱਲੀ ਹੋਈ ਹੈ। ਤਾਂ ਉਹ ਸਿੰਘ ਸਾਹਿਬ ਨੂੰ ਹਟਾਉਣ ਲਈ ਸਾਜ਼ਿਸ਼ਾਂ ਘੜੀਆਂ ਗਈਆਂ। ਦੀਪ ਸਿੱਧੂ ਨੂੰ ਮਰਵਾਇਆ ਗਿਆ ਕਿ ਦੀਪ ਸਿੱਧੂ ਪੰਜਾਬ ਦੀ ਹੋਂਦ ਦੀ ਗੱਲ ਕਰਦਾ, ਨਸ਼ਿਆਂ ਦੀ ਗੱਲ ਕਰਦਾ, ਪੰਜਾਬ ਦੇ ਵਿੱਚ ਜੋ ਜ਼ੁਲਮ ਹੋ ਰਿਹਾ, ਪੰਜਾਬ 'ਤੇ ਧੱਕੇ ਹੋ ਰਹੇ ਨੇ, ਉਹਨਾਂ ਦੀ ਗੱਲ ਕਰਦਾ। ਦੀਪ ਸਿੱਧੂ ਨੂੰ ਹਟਾ ਦਿੱਤਾ ਗਿਆ। ਅੰਮ੍ਰਿਤਪਾਲ ਆਇਆ, ਉਹਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ, ਅੰਮ੍ਰਿਤ ਸੰਚਾਰ ਦੀ ਗੱਲ ਕੀਤੀ। ਬੇਸ਼ੱਕ ਉਹਦੇ ਤੋਂ ਕੋਈ, ਮੈਂ ਨਹੀਂ ਸਮਝਦਾ ਕਿ ਅੰਮ੍ਰਿਤਪਾਲ ਨੇ ਅਜਨਾਲਾ ਕਾਂਡ ਜਿਹੜਾ ਇਹ ਸਰਕਾਰੀ ਤੌਰ 'ਤੇ ਕਰਵਾਇਆ ਗਿਆ, ਉਹਦੇ ਵਿਰੋਧੀਆਂ ਵੱਲੋਂ ਕਰਵਾਇਆ ਗਿਆ। ਅੰਮ੍ਰਿਤਪਾਲ ਦਾ ਕੋਈ ਇਰਾਦਾ ਹੀ ਨਹੀਂ ਸੀਗਾ, ਪੀਸਫੁਲ ਸੀ ਉਹਦਾ ਜਾ ਕੇ ਧਰਨਾ ਦੇਣਾ, ਸਿਰਫ ਉਹਨੂੰ ਤੂਫਾਨ ਨੂੰ ਛਡਾਉਣ ਵਾਸਤੇ। ਉੱਥੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਉਹ ਕੌਣ ਬੰਦੇ ਸੀ, ਕਿਸੇ ਨੇ ਜਾਂਚ ਨਹੀਂ ਕੀਤੀ। ਸਾਰੀ ਵੀਡੀਓ ਦੇ ਵਿੱਚ ਸਾਰੀਆਂ ਫੁਟੇਜ ਨੇ, ਕੋਈ ਉਹ ਬੰਦਾ ਫੁਟੇਜ ਦੇ ਵਿੱਚ ਜਿਹੜੇ ਉੱਥੇ ਅਜਨਾਲਾ ਕਾਂਡ ਦੇ ਵਿੱਚ ਕ੍ਰਾਈਮ ਕਰ ਰਹੇ ਨੇ, ਪੁਲਿਸ 'ਤੇ ਡਾਂਗਾ ਵਰਾ ਰਹੇ ਨੇ ਜਾਂ ਕਿਰਪਾਨਾਂ ਮਾਰ ਰਹੇ ਨੇ, ਪਾਲਕੀ ਸਾਹਿਬ ਦੇ ਸ਼ੀਸ਼ੇ ਤੋੜ ਰਹੇ ਨੇ, ਅੰਮ੍ਰਿਤਪਾਲ ਤਾਂ ਤੋੜ ਨਹੀਂ ਰਿਹਾ, ਅੰਮ੍ਰਿਤਪਾਲ ਦੇ ਸਾਥੀ ਨਹੀਂ ਤੋੜ ਰਹੇ। ਜਿਹੜੇ 17 ਬੰਦੇ ਨੇ ਉਹਨਾਂ 'ਚੋਂ ਇੱਕ ਵੀ ਬੰਦੇ ਦੇ ਹੱਥ ਵਿੱਚ ਉੱਥੇ ਕੋਈ ਡਾਂਗ ਸੁੱਟੀ ਕਿਰਪਾਨ ਨਹੀਂ ਸੀ। ਅੱਜ ਵੀ ਫੁਟੇਜ ਦੇਖੀਆਂ ਜਾਣ ਤਾਂ ਸਰਕਾਰ ਨੇ ਕੋਈ ਜਾਂਚ ਨਹੀਂ ਕਰਾਈ, SSP ਅੰਮ੍ਰਿਤਸਰ ਨੇ ਕੋਈ ਜਾਂਚ ਨਹੀਂ ਕਰਾਈ, DGP ਸਾਹਿਬ ਨੇ ਕੋਈ ਜਾਂਚ ਕਰਾਉਣੀ ਜ਼ਰੂਰੀ ਨਹੀਂ ਸਮਝੀ ਕਿ ਉਹ ਬੰਦੇ ਅਸਲ ਕੌਣ ਨੇ। ਇਹਦੇ ਵਿੱਚ ਵੱਡਾ ਸਵਾਲ ਹੈ, ਜੇ ਗੱਲ ਕਰੀਏ ਤਾਂ ਖਾਸ ਕਰ ਇਹ ਕਿਹਾ ਜਾਂਦਾ ਕਿ ਲੋਕਤੰਤਰ ਦਾ ਕਿਤੇ ਨਾ ਕਿਤੇ ਢੰਡੋਰਾ ਪਿੱਟਿਆ ਜਾਂਦਾ ਹੈ। ਜਦੋਂ ਲੋਕ ਕੋਈ ਇਸ ਤਰ੍ਹਾਂ ਦੀ ਮੁਹਿੰਮ ਖੜੀ ਕਰਦੇ ਆ, ਫਿਰ ਸਰਕਾਰ ਜਿਹੜੀ ਉਹ ਨਸ਼ੇ ਦੇ ਵਿਰੁੱਧ ਮੁਹਿੰਮ ਸ਼ੁਰੂ ਹੋਈ ਹੈ, ਫਿਰ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਿਉਂ ਨਹੀਂ ਕਰ ਰਹੀ? ਦੇਖੋ, ਸਰਕਾਰ ਤਰਜਮਾਨੀ ਤਾਂ ਕਰੇ, ਮੈਂ ਕਹਿ ਚੁੱਕਿਆ ਕਿ ਜੇ ਸਰਕਾਰ ਨਾ ਕਰਾਉਂਦੀ ਹੋਵੇ। ਇਹ ਕਰਾ ਹੀ ਸਰਕਾਰ ਰਹੀ ਹੈ, ਪੰਜਾਬ ਨੂੰ ਖਤਮ ਕਰਨ ਲਈ ਸਾਰਾ ਕੁਝ ਸਰਕਾਰ ਹੀ ਕਰਾ ਰਹੀ ਹੈ। ਅਤੇ ਸਰਕਾਰ ਉਹ ਕਿਵੇਂ ਬੰਦ ਕਰਾਉਣ ਦੇਗੀ ਤੁਹਾਨੂੰ?
ਜੇ ਉਹਨੂੰ ਬੰਦ ਕਰਾਉਣ ਲਈ ਅੰਮ੍ਰਿਤਪਾਲ ਉੱਠੇਗਾ, ਦੀਪ ਸਿੱਧੂ ਉੱਠੇਗਾ ਜਾਂ ਪਰਮਿੰਦਰ ਬਾਈ ਉੱਠੇਗਾ, ਜਿਹਨੂੰ ਆਪਾਂ ਝੋਟਾ ਕਹਿੰਦੇ ਆ, ਤੇ ਇਹ ਉਹਨੂੰ ਖਤਮ ਕਰ ਦੇਣਗੇ। ਇਹ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਅਜੇ ਐਸਐਸਪੀ ਸਰਦਾਰ ਨਾਨਕ ਸਿੰਘ ਨੇ ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜਤਾ ਹੈ। ਇਹ ਕੁਝ ਵੀ ਕਰ ਸਕਦੇ ਸੀ ਦੀਪ ਸਿੱਧੂ ਵਾਂਗੂ, ਕਿਸੇ ਨੂੰ ਨਹੀਂ ਉੱਠਣ ਦੇਣਗੇ ਇਹ। ਜੋ ਵੀ ਕੋਈ, ਜਿਵੇਂ ਪੰਜਾਬੀ ਬੋਲੀ ਦੇ ਖਿਲਾਫ ਲੱਖਾ ਸਿਧਾਣਾ ਸ਼ੁਰੂ ਹੋਇਆ ਸੀਗਾ, ਉਹਨੇ ਮੁਹਿੰਮ ਜਦੋਂ ਸ਼ੁਰੂ ਕੀਤੀ ਹੈ, ਮੈਨੂੰ ਯਾਦ ਹੈ ਕਿ ਉਹ ਜਿਹੜੇ ਬੋਰਡ ਲੱਗੇ ਹੁੰਦੇ ਸੀ ਉਹਨਾਂ 'ਤੇ ਕਾਲਖ ਪੋਚਣ ਦਾ ਕੰਮ ਸ਼ੁਰੂ ਕੀਤਾ ਸੀ, ਜਿੱਥੋਂ ਲੱਖਾ ਤੁਰਿਆ। ਅਤੇ ਲੱਖੇ ਨਾਲ ਕੀ ਨਹੀਂ ਹੋਇਆ, ਕਿੰਨੇ ਪਰਚੇ ਦਰਜ ਹੋਏ। ਇਸੇ ਤਰ੍ਹਾਂ ਜਦ ਤੱਕ ਕੋਈ ਵੀ ਨੌਜਵਾਨ ਉੱਠਦਾ, ਜਦੋਂ ਜੋਸ਼ ਦੇ ਵਿੱਚ ਆ ਕੇ ਉਤੋਂ ਨਹੀਂ ਬਰਦਾਸ਼ਤ ਹੁੰਦਾ ਕਿ ਸਾਡੇ ਬੱਚੇ ਮਰ ਰਹੇ ਆ, ਸਾਡੇ ਭਰਾ ਮਰ ਰਹੇ ਆ, ਤੜਫ ਤੜਫ ਕੇ ਮਰ ਰਹੇ ਆ ਓਵਰਡੋਜ਼ ਨਾਲ, ਜਾਂ ਮਾਵਾਂ ਦੇ ਪੁੱਤ ਮਰ ਰਹੇ ਆ, ਕੋਈ ਨਸ਼ੇ ਦੇ ਵਿੱਚ ਆਪਣੀ ਮਾਂ ਦਾ ਕਤਲ ਕਰ ਰਿਹਾ, ਪਿਓ ਦਾ ਕਤਲ ਕਰ ਰਿਹਾ, ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰਦੀਆਂ ਤਾਂ ਉਹ ਫਿਰ ਉੱਠਦਾ ਹੈ। ਉਹ ਸੁਭਾਵਿਕ ਹੈ, ਇਹ ਪੰਜਾਬੀਆਂ ਦਾ ਖੂਨ ਹੈ ਕਿ ਜ਼ੁਲਮ ਦੇ ਖਿਲਾਫ ਫਿਰ ਇਹ ਲੜਦੇ ਆ। ਉਹ ਜਦੋਂ ਖੁਦ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਲੜਦਾ ਤਾਂ ਫਿਰ ਇਹ ਉਹਨੂੰ ਜਾਂ ਤਾਂ ਮਰਵਾ ਦਿੰਦੇ ਆ, ਜਾਂ ਉੱਤੇ ਫਿਰ ਇਸ ਤਰ੍ਹਾਂ ਪਰਚੇ ਦਰਜ ਕਰਕੇ ਉਹਦੇ ਪਰਿਵਾਰ ਦੀ ਜਿਸ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਹੈ ਪੁਲਿਸ ਵੱਲੋਂ ਅਰੈਸਟ ਕਰਨ ਦੇ ਬਹਾਨੇ 'ਤੇ, ਇਹ ਜਲੀਲ ਕੀਤਾ ਗਿਆ ਉਹਨਾਂ ਨੂੰ ਕਿ ਇਸ ਤਰ੍ਹਾਂ ਤੁਹਾਡੇ ਨਾਲ ਆਹ ਕੁਛ ਹੋ ਸਕਦਾ, ਤੁਸੀਂ ਇਹ ਕੰਮ ਬੰਦ ਕਰ ਦਿਓ। ਵੀ ਇਹਦੇ ਨਸ਼ਿਆਂ ਦੇ ਖਿਲਾਫ ਤੁਸੀਂ ਕੋਈ ਮੁਹਿੰਮ ਨਹੀਂ ਚਲਾਉਣੀ। ਅੰਮ੍ਰਿਤਪਾਲ ਨੇ ਚਲਾਈ, ਉਹਦੇ ਨਾਲ ਕੀ ਹੋਇਆ ਤੁਹਾਡੇ ਸਾਹਮਣੇ ਆ ਨਾ। NSA ਲਾਉਣ ਦਾ ਕੀ ਮਤਲਬ ਸੀ? ਉਹ ਕਿਹੜਾ ਬਾਗੀ ਸੀਗਾ, ਕਿਹੜੀ ਉਹਨੇ ਹਥਿਆਰਬੰਦ ਜੰਗ ਸ਼ੁਰੂ ਕਰਤੀ ਸੀ ਦੇਸ਼ ਦੇ ਖਿਲਾਫ। ਇੱਕ ਅੰਮ੍ਰਿਤ ਸੰਚਾਰ ਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ, ਤੁਸੀਂ 17 ਬੰਦੇ NSA ਲਾ ਕੇ ਕਾਲੇ ਪਾਣੀ ਜਾ ਕੇ ਅਸਾਮ 'ਚ ਡਿਬਰੂਗੜ੍ਹ ਬੰਦ ਕਰਤੇ। ਇਹ ਸਿਰਫ ਇਹੀ ਸੇਮ ਕੜੀ ਹੈ। ਉਸੇ ਤਰ੍ਹਾਂ ਇਹਨਾਂ ਨੂੰ ਵੀ ਹੋ ਸਕਦਾ ਇਹਦੇ 'ਤੇ ਵੀ NSA ਲਾ ਦੇਣ, ਇਹਦੇ ਸਾਥੀਆਂ 'ਤੇ ਲਾ ਦੇਣ। ਦੂਸਰੀ ਗੱਲ ਇਹ ਹੈ ਕਿ 500 ਬੰਦੇ ਦਾ ਹਜੂਮ ਸੀ ਉੱਥੇ ਜਦੋਂ ਅਸ਼ਵਨੀ ਕੁਮਾਰ ਦੀ ਦੁਕਾਨ 'ਤੇ ਗਏ ਹੈ, ਰੰਗੇ ਹੱਥੀਂ ਉਹ ਫੜਿਆ ਗਿਆ, ਇੰਨੇ ਕੈਪਸੂਲ ਫੜੇ ਹੈ, ਸਭ ਉੱਥੇ ਦਿਖਾਇਆ ਗਿਆ, ਵੀਡੀਓ ਬਣਾਈ ਗਈ ਹੈ। MC ਉੱਥੋਂ ਦਾ ਮਾਨਸਾ ਦੇ ਨੂੰ ਉਹਨਾਂ ਨੇ ਬੁਲਾਇਆ ਹੈ, ਬਾਈ ਪਰਮਿੰਦਰ ਹੋਣਾ ਨੇ, MC ਆਇਆ ਉੱਥੇ ਮੌਕੇ 'ਤੇ, ਉਹਨੇ ਵੀ ਦੇਖਿਆ, ਫਿਰ ਉਹਨੂੰ ਥਾਣੇ ਲਗਾਏ ਨੇ। ਉਹ ਹਜੂਮ ਦੇ ਵਿੱਚੋਂ ਕਿਸੇ ਨੇ ਉਹਦੇ ਛਿੱਤਰ ਮਾਰਤੇ ਜਾਂ ਚਿੱਤਰਾਂ ਦੇ ਹਾਰ ਪਾਤੇ, ਗੋਡ ਦੋਸ ਉਹ ਕੌਣ ਹੈ। ਮਾਨਸਾ ਪੁਲਿਸ ਕਹਿੰਦੀ ਹੈ ਕਿ ਇਹਦੇ ਨਾਲ ਜਿਹੜਾ ਉਸ ਸ਼ਖਸ ਦੀ ਜਿਹੜੀ ਹੈ ਮਾਣਹਾਨੀ ਹੋ ਗਈ। ਇਹਦੇ ਵਿੱਚ ਮਾਣਹਾਨੀ ਕਿਵੇਂ ਹੋ ਸਕਦੀ? ਦੇਖੋ, ਜਦੋਂ ਹਜੂਮ ਆਉਂਦਾ, ਜਿਨ੍ਹਾਂ ਦੇ ਬੱਚੇ ਮਰੇ ਆ, ਉਹ ਲੋਕ ਉੱਥੇ ਆ ਗਏ, 500 ਬੰਦਾ ਆ ਗਿਆ। ਜੇ ਕਿਸੇ ਨੇ ਉਹਦੇ ਚਿੱਤਰਾਂ ਦਾ ਹਾਰ ਪਾਤਾ ਹੈ ਜਾਂ ਚਿੱਤਰ ਮਾਰਤਾ ਹੈ, ਉਹ ਹਜੂਮ ਦਾ ਹੈ। ਹਜੂਮ 'ਤੇ ਪਰਚਾ ਦਰਜ ਹੋਣਾ ਚਾਹੀਦਾ ਸੀ, ਬਾਈ ਨੇਮ ਨਹੀਂ। ਝੋਟੇ ਨੇ ਹਾਰ ਨਹੀਂ ਪਾਇਆ ਹੈ ਜਾਂ ਉਹਦੇ ਸਾਥੀਆਂ ਨੇ ਹਾਰ ਨਹੀਂ ਪਾਇਆ, ਜਿਵੇਂ ਉਹਦਾ ਸਾਥੀ ਹੈ ਅਮਨ ਹੈ, ਪਟਵਾਰੀ ਹੈ, ਹੋਰ ਨੇ, MC ਸਾਹਿਬ ਉੱਥੇ ਖੜ੍ਹੇ ਹੈ, MC ਸਾਹਿਬ ਨੂੰ ਪੁੱਛਦੇ ਵੀ ਹਾਰ ਕਿੰਨੇ। ਹੁਣ 500 ਬੰਦੇ ਦੇ ਹਜੂਮ ਨੇ ਪਾਇਆ, ਹਜੂਮ 'ਤੇ ਪਰਚਾ ਦਰਜ, 500 ਬੰਦੇ 'ਤੇ ਅਣਪਛਾਤਿਆਂ ਦੇ ਪਰਚਾ ਦਰਜ ਕਰ ਦੇਣ, ਫੁਟੇਜ ਦੇਖ ਲੈਣ, ਉਸ ਤੋਂ ਬਾਅਦ ਦੇਖਣ ਕਿ ਉਹ ਮਾਣਹਾਨੀ ਕਿਹਨੇ ਕੀਤੀ ਹੈ। ਝੂਠਾ ਵੀ ਇਹ ਦਲੀਲ ਦਿੰਦੇ ਨੇ, ਕਹਿੰਦੇ ਨੇ ਜਿਹੜਾ ਲੋਕਾਂ ਦੇ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਦੇ ਉੱਪਰੋਂ ਖੇਡਦਾ ਆਪਣੇ ਪੈਸੇ ਦੀ ਖਾਤਰ, ਨਿੱਜੀ ਮਫਾਦਾਂ ਕਰਕੇ, ਫਿਰ ਉਹਦਾ ਇਸ ਤਰੀਕੇ ਦੇ ਨਾਲ ਸਤਿਕਾਰ ਹੋਣਾ ਚਾਹੀਦਾ ਕਿ ਉਹਨੂੰ ਪੁਲਿਸ ਕੁਝ ਸਮੇਂ ਵਾਸਤੇ ਥਾਣੇ ਵਿੱਚ ਲੈ ਜਾਵੇ, ਕੋਈ ਪਰਚਾ ਨਾ ਦਰਜ ਕਰੇ ਅਤੇ ਕੁਝ ਸਮੇਂ ਬਾਅਦ ਛੱਡ ਦਿੱਤਾ ਜਾਵੇ। ਇਹੀ ਗੱਲ ਆ ਗਈ ਸਭਰਾਜ ਸਾਹਿਬ, ਜੋ ਮੈਂ ਪਹਿਲਾਂ ਕਹਿ ਚੁੱਕਿਆ ਕਿ ਪੁਲਿਸ ਨੂੰ ਉੱਪਰੋਂ ਹਦਾਇਤਾਂ ਨੇ ਕਿ ਤੁਸੀਂ ਇਹਨਾਂ ਨੂੰ ਨਹੀਂ ਫੜਨਾ, ਨਹੀਂ ਅਰੈਸਟ ਕਰਨਾ, ਨਹੀਂ ਪਰਚਾ ਦਰਜ ਕਰਨਾ। ਇਹ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਹੈ ਨਸ਼ੇ ਫੈਲਾਉਣਾ। ਇਹਨੂੰ ਪੁਲਿਸ ਕਿਵੇਂ ਰੋਕ ਸਕਦੀ ਹੈ? ਪੁਲਿਸ ਦੀ ਕੀ ਹਿੰਮਤ ਹੈ? ਪੁਲਿਸ ਨੂੰ ਤਾਂ ਜੋ ਉੱਪਰੋਂ ਆਰਡਰ ਹੋਣਗੇ ਉਹ ਕਰੇਗੀ। ਜੇ ਪੁਲਿਸ ਨੂੰ ਆਰਡਰ ਹੋਏਗਾ ਕਿ ਇਹਦੇ 'ਤੇ ਪਰਚਾ ਦਰਜ ਕਰਕੇ ਅਸ਼ਵਨੀ ਕੁਮਾਰ 'ਤੇ ਅੰਦਰ ਭੇਜ ਦਿਓ ਤਾਂ ਕਰ ਸਕਦੇ ਆ। ਜੇ ਉਹਦੇ 'ਤੇ ਪਰਚਾ ਦਰਜ ਨਹੀਂ ਕਰਨਾ ਤਾਂ ਪੁਲਿਸ ਨਹੀਂ ਕਰ ਸਕਦੀ। ਪੁਲਿਸ ਦੇ ਹੱਥ ਇੰਨੇ ਜ਼ਿਆਦਾ ਪਾਵਰ ਨਹੀਂ ਹੁੰਦੀ SSP ਦੇ ਹੱਥ। ਉਸ ਚੱਕਰ ਦੇ ਵਿੱਚ ਉਹਦੇ 'ਤੇ ਪਰਚਾ ਦਰਜ ਨਹੀਂ ਕੀਤਾ ਕਿ ਉਹ ਸਰਕਾਰ ਦਾ ਬੰਦਾ, ਸਰਕਾਰ ਵਿਕਾ ਰਹੀ ਹੈ ਨਸ਼ੇ, ਉਹਨੂੰ ਛੂਟ ਦਿੱਤੀ ਹੋਈ ਹੈ। ਇੱਕ ਨਹੀਂ, ਇੱਦਾਂ ਦੇ ਬੜੇ ਅਸ਼ਵਨੀ ਕੁਮਾਰ ਹੈ, ਚਿੱਟਾ ਵੇਚਣ ਵਾਲੇ, ਹੈਰੋਇਨ ਵੇਚਣ ਵਾਲੇ, ਸਾਰਾ ਕੁਛ ਵੇਚਣ ਵਾਲੇ, ਸਿੰਥੈਟਿਕ ਨਸ਼ੇ ਵੇਚਣ ਵਾਲੇ, ਇਹ ਸਰਕਾਰ ਦੇ ਬੰਦੇ ਆ। ਸਰਕਾਰ ਹੀ ਵਿਕਾ ਰਹੀ ਹੈ ਕਿ ਪੰਜਾਬ ਨੂੰ ਤਬਾਹ ਕਰਨਾ। ਇਹ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ। ਸੈਕਿੰਡ ਇਹ ਹੈ ਕਿ ਚਲੋ ਕਾਨੂੰਨੀ ਕਾਰਵਾਈ ਕਰਨੀ ਹੈ, ਕੀਤੀ ਪੁਲਿਸ ਨੇ। ਮੈਂ ਕਹਿੰਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਕਰ ਲਓ। ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਤਾਂ ਉਹ 500 ਬੰਦੇ ਦੇ ਖਿਲਾਫ ਕਰੋ ਨਾ। ਫਿਰ ਕਾਨੂੰਨੀ ਕਾਰਵਾਈ ਵੀ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ। ਜੇ ਤੁਸੀਂ ਉਹਨੂੰ ਅਰੈਸਟ ਕਰਨਾ, ਉਹਦੇ ਅਰੈਸਟ ਵਾਰੰਟ ਲਓ, ਉਹਨੂੰ ਨੋਟਿਸ ਦਿਓ, ਉਹਨੂੰ ਆਪਣਾ ਅਰੈਸਟ ਕਰੋ। ਤੁਸੀਂ ਘਰ ਜਾ ਕੇ ਹੁੱਲੜਬਾਜ਼ੀ ਕਰਨੀ, ਉਹਦੇ ਪਿਤਾ ਦੀ, ਉਹਦੀ ਮਾਤਾ ਦੀ, ਉਹਦੇ ਸਿੰਘਣੀ ਦੀ, ਤੁਸੀਂ ਉੱਥੇ ਬੇਇੱਜ਼ਤੀ ਕਰਨੀ, ਉਹ ਹੈ ਬੇਇੱਜ਼ਤੀ। ਛਿੱਤਰਾਂ ਦਾ ਹਾਰ ਪਾਇਆ ਤਾਂ ਬੇਇੱਜ਼ਤੀ ਨਾਲ ਉਹ ਕਿਤੇ ਵੱਡੀ ਤੁਸੀਂ ਕਰਤੀ। ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਪੁਲਿਸ ਨੇ ਕੀਤੀ। ਉਹ SP ਜੋ ਤਾਂ DSP ਗੋਇਲ ਹੈ, ਉਹ ਗੋਇਲ ਜਿਹੜਾ ਉੱਥੇ ਸ਼ੁਰੂ ਤੋਂ ਜਿਹਦੇ ਸਾਰੇ ਸਮਗਲਰਾਂ ਨਾਲ ਸੰਬੰਧ ਨੇ, ਸਾਰੀ ਉਮਰ ਉਹਦੀ ਮਾਨਸਾ ਜ਼ਿਲ੍ਹੇ 'ਚ ਹੀ ਲੰਘ ਗਈ ਹੈ, ਕਦੇ ਉਹਦੀ ਕਿਸੇ ਨੇ ਬਦਲੀ ਨਹੀਂ ਕੀਤੀ, ਕਿਸੇ ਸਰਕਾਰ ਨੇ ਨਹੀਂ ਕੀਤੀ। ਉਹ ਕੀ ਕਰਦਾ, ਕਿਵੇਂ ਬਦਲੀ ਉਹਦੀ ਰੁਕਦੀ ਹੈ, ਉਹ ਕਿਉਂ, ਕੀ ਹੱਥਕੰਡੇ ਵਰਤਦਾ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਦੀਆਂ ਕੁਝ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਵੀ ਕਿਸੇ ਦੋਸ਼ੀ ਨੂੰ ਨਾਮਜ਼ਦ ਕੀਤਾ ਜਾਂਦਾ ਹੈ, ਬਾਈ ਨੇਮ ਪਰਚਾ ਦਰਜ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ। ਕੁਝ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਪਰੋਚ ਕੀਤੀ ਜਾਂਦੀ ਹੈ ਉਸ ਮੁਜਰਮ ਤੱਕ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ
ਝੋਟੇ ਦੇ ਉੱਪਰ ਪਰਚਾ ਦਰਜ ਕਰਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਇੰਨਾ ਹੀ ਵੱਡੀ ਇੱਕ ਪੁਲਿਸ ਫੋਰਸ ਲੈ ਕੇ ਘਰ ਦੀ ਘੇਰਾਬੰਦੀ ਕਰਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਲਾਕੇ ਦੇ ਵਿੱਚ ਮਾਹੌਲ ਪੈਦਾ ਇੱਕ ਖੌਫਨਾਕ ਮਾਹੌਲ ਪੈਦਾ ਕੀਤਾ ਜਾ ਰਿਹਾ? ਬਿਲਕੁਲ ਸੇਮ ਉਹੀ ਸਿਚੁਏਸ਼ਨ ਪੈਦਾ ਕੀਤੀ ਜੋ ਅੰਮ੍ਰਿਤਪਾਲ ਨੂੰ ਅਰੈਸਟ ਕਰਨ ਵੇਲੇ ਕੀਤੀ ਸੀ। 80 ਗੱਡੀਆਂ ਮਗਰ ਲਾ ਕੇ ਇੰਨੀਆਂ ਕੰਪਨੀਆਂ ਲਾਤੀਆਂ ਇੱਥੇ CRPF ਦੀਆਂ, ਅਤੇ ਬੰਦਾ ਰੋਜ਼ ਘਰ ਹੁੰਦਾ, ਸਵੇਰੇ ਉੱਠਦਾ, ਇਸ਼ਨਾਨ ਕਰਦਾ, 2 ਵਜੇ ਪਾਠ ਕਰਦਾ, ਫਿਰ ਗੁਰਦੁਆਰਾ ਸਾਹਿਬ ਜਾਂਦਾ, ਫਿਰ ਸਾਰਾ ਦਿਨ ਉਹ ਵਿਚਰਦਾ। ਅਰੈਸਟ ਇੱਦਾਂ ਨਹੀਂ ਕੀਤਾ, ਸਿਰਫ ਡਰਾਮਾ ਕੀਤਾ ਕਿ ਸਿੱਖ ਅੱਤਵਾਦੀ ਨੇ ਦੁਨੀਆ ਦੇ ਵਿੱਚ ਭੰਡਣ ਵਾਸਤੇ ਕਿ ਸਿੱਖਾਂ ਨੂੰ ਅਸੀਂ ਇੱਦਾਂ ਅਰੈਸਟ ਕਰਦੇ ਹਾਂ। ਪੀਸਫੁਲੀ ਨਹੀਂ ਅਰੈਸਟ ਕਰਦੇ, ਕਰਨਾ ਹੀ ਨਹੀਂ ਚਾਹੁੰਦੇ ਪੀਸਫੁਲੀ। ਜੇ ਕਰਨਾ ਚਾਹੁੰਦੇ, ਦੇਖੋ ਪਰਮਿੰਦਰ ਬਾਈ ਕੋਈ ਭਗੌੜਾ ਤਾਂ ਹੈ ਨਹੀਂ ਸੀ, ਕੋਈ ਉਹ ਸਮਗਲਰ ਨਹੀਂ, ਕੋਈ ਉਹ ਡਾਕੂ ਨਹੀਂ, ਕੋਈ ਅੱਤਵਾਦੀ ਨਹੀਂ, ਕੋਈ ਉਹਦੇ ਕੋਲ ਹਥਿਆਰ ਨਹੀਂ, ਵੈਪਨ ਨਹੀਂ। ਤੁਸੀਂ ਇੱਦਾਂ ਰੇਡ ਕਿਉਂ ਕਰਦੇ ਉਹਦੇ ਘਰ? ਉਹ ਇੱਕ ਪ੍ਰੋਮੀਨੈਂਟ ਫਿਗਰ ਹੈ ਇਲਾਕੇ 'ਚ, ਉਹਦਾ ਨਾਮ ਹੈ, ਉਹ ਚੰਗੇ ਕੰਮ ਕਰ ਰਿਹਾ, ਸਮਾਜਿਕ ਭਲਾਈ ਦੇ ਕੰਮ ਕਰ ਰਿਹਾ, ਨਸ਼ਿਆਂ ਦੇ ਖਿਲਾਫ ਲੜ ਰਿਹਾ, ਭਾਵੇਂ ਗੈਰ ਕਾਨੂੰਨੀ ਲੜ ਰਿਹਾ, ਕਾਨੂੰਨ ਮੁਤਾਬਕ ਨਹੀਂ ਲੜ ਰਿਹਾ। ਆਪਾਂ ਕਹਿ ਦਿੰਦੇ ਹਾਂ ਕਿ ਕਾਨੂੰਨ ਮੁਤਾਬਕ ਨਹੀਂ ਲੜਦਾ, ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਲੜ ਰਿਹਾ, ਪਰ ਉਹ ਯੰਗ ਹੈ, ਉਹਦੇ 'ਚ ਜੋਸ਼ ਹੈ ਕਿ ਇਹ ਬੰਦ ਹੋਣਾ ਚਾਹੀਦਾ, ਸਾਡੇ ਬੱਚੇ ਮਰ ਰਹੇ। ਉਹਨੂੰ ਅਰੈਸਟ ਕਰਨ ਲਈ ਤੁਸੀਂ ਉਹਨੂੰ ਫੋਨ ਕਰੋ, ਜਿਵੇਂ SSP ਸਾਹਿਬ ਨੇ ਪਹਿਲਾਂ ਵੀ ਤਾਂ ਫੋਨ ਕਰਕੇ ਬੁਲਾਇਆ ਨਾ, ਫੋਨ ਕਰਕੇ ਬੁਲਾਉਂਦੇ, ਬਈ ਤੇਰੇ ਖਿਲਾਫ ਪਰਚਾ ਦਰਜ ਹੋ ਗਿਆ, ਤੂੰ ਆਪਣਾ ਪੇਸ਼ ਹੋ ਜਾ, ਪੇਸ਼ ਹੋ ਜਾਂਦੇ। ਤੁਸੀਂ ਉਹਦੇ ਘਰ ਜਾ ਕੇ ਉਹਦੇ ਪਰਿਵਾਰ ਦੀ ਬੇਇੱਜ਼ਤੀ ਕਰਨੀ, ਇੱਦਾਂ ਉੱਥੇ ਹੁੱਲੜਬਾਜ਼ੀ ਕਰਨੀ, ਇਹ ਗੈਰ ਕਾਨੂੰਨੀ ਹੈ। ਇਹਨੂੰ ਕਹਿੰਦੇ ਆ ਗੈਰ ਕਾਨੂੰਨੀ, ਜੋ ਉਹਦੇ ਨਾਲ ਹੋਇਆ। ਇਹ ਬੰਦ ਹੋਣਾ ਚਾਹੀਦਾ। ਅਰੇ ਬੰਦ ਹੋਣਾ ਨਹੀਂ, ਮੈਂ ਗਲਤ ਸ਼ਬਦ ਵਰਤ ਲਿਆ ਕਿ ਬੰਦ ਹੋਣਾ ਚਾਹੀਦਾ। ਚਾਹੀਦਾ ਤਾਂ ਸਾਨੂੰ ਉਮੀਦ ਹੀ ਛੱਡ ਦੇਣੀ ਚਾਹੀਦੀ ਹੈ ਕਿ ਸਾਡੇ ਨਾਲ ਕਦੇ ਇਨਸਾਫ ਨਹੀਂ ਹੋਣਾ। ਸਾਡੇ ਜਿਹੜਾ ਵੀ ਕੋਈ ਨੌਜਵਾਨ ਬੱਚਾ ਉੱਠੇਗਾ ਉਹਦੇ ਨਾਲ ਇਹੀ ਕੁਛ ਹੋਣਾ। ਇਹੀ ਕੁਛ ਕਰਦੇ ਆਏ ਨੇ, ਅੱਜ ਨਹੀਂ ਕੀਤਾ, ਸ਼ੁਰੂ ਤੋਂ ਕੀਤਾ। ਭਾਈ ਹਰਮਿੰਦਰ ਸਿੰਘ ਸੰਧੂ ਵਰਗਿਆਂ ਦੇ ਕਤਲ ਕਰਾਤੇ ਏਜੰਸੀਆਂ ਨੇ। ਅੱਜ ਜਿਹੜਾ ਵੀ ਕੋਈ ਨੌਜਵਾਨ ਪੰਜਾਬ ਦਾ ਹੋਣਹਾਰ ਹੈ ਉਹਦੇ ਕਤਲ ਹੁੰਦੇ ਆ। ਕਿੰਨੇ ਸਿੰਘ ਸਾਡੇ ਇਹਨਾਂ ਨੇ ਕਤਲ ਕੀਤੇ ਆ। ਬਾਬਾ ਮਾਨੋ ਚਾਲ ਵਰਗੇ, ਭਾਈ ਅਵਤਾਰ ਸਿੰਘ ਬ੍ਰਹਮਾ ਵਰਗੇ, ਯੁਗਰਾਜ ਸਿੰਘ ਤੂਫਾਨ ਵਰਗੇ, ਉਹ ਯੋਧੇ ਸੀਗੇ। ਉਹ ਸਾਡੀਆਂ ਕੌਮਾਂ ਦੇ ਫੌਜਾਂ ਦੇ ਜਰਨੈਲ ਹੋਣੇ ਸੀਗੇ ਜਿਹੜੇ ਇਹਨਾਂ ਨੇ ਮਿੱਟੀ 'ਚ ਰੋਲਤੇ। ਇਹ ਇੱਦਾਂ ਹੀ ਹੁਣ ਦੀਪ ਸਿੱਧੂ ਦਾ ਕਤਲ ਹੈ। ਇੱਦਾਂ ਹੀ ਅੰਮ੍ਰਿਤਪਾਲ ਨੂੰ ਜਿਸ ਤਰ੍ਹਾਂ ਇਹਨਾਂ ਨੇ ਹੁਣ ਜੇਲ੍ਹ ਦੇ ਵਿੱਚ ਜੋ ਉਹਨੂੰ ਇਸ ਤਰ੍ਹਾਂ ਗੰਦਾ ਖਾਣਾ ਦੇ ਰਹੇ ਆ, ਉਹਨਾਂ ਨੂੰ ਇਨਫੈਕਸ਼ਨ ਹੋ ਗਈ, ਬਿਮਾਰ ਹੋ ਗਏ, ਅਖੀਰ ਉਹਨਾਂ ਨੂੰ ਭੁੱਖ ਹੜਤਾਲ ਕਰਨੀ ਪਈ, ਅਤੇ ਫਿਰ ਜਾ ਕੇ ਹੋਇਆ ਕਿ ਚਲੋ ਤੁਹਾਨੂੰ ਖਾਣਾ ਸਾਫ਼ ਦਿਆਂਗੇ। ਉਹ ਪਤਾ ਨਹੀਂ ਕੀ ਸਲੋ ਪੋਇਜ਼ਨ ਦੇ ਰਹੇ ਆ। ਇਹ ਸਾਡੇ ਨੌਜਵਾਨ ਇੱਦਾਂ ਹੀ ਖਤਮ ਕਰ ਦੇਣੇ। ਵਿਰਕ ਸਾਹਿਬ, ਇਹਦੇ ਵਿੱਚ ਵੱਡਾ ਸਵਾਲ ਹੈ, ਜੇ ਗੱਲ ਕਰੀਏ ਤਾਂ ਪੰਜਾਬ ਦੇ ਲੀਡਰਾਂ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ ਬੋਲੇ ਨੇ, ਸੁਖਪਾਲ ਸਿੰਘ ਖਹਿਰਾ ਬੋਲਿਆ, ਅਤੇ ਉਸ ਤੋਂ ਬਾਅਦ ਖਾਸ ਕਰ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਪੰਜਾਬ ਪੱਖੀ ਕਹਾਉਣ ਵਾਲੇ ਲੀਡਰ ਲੱਗਦੇ ਨੇ, ਉਹਨਾਂ ਦੀ ਬੋਲਤੀ ਬੰਦ ਹੋ ਗਈ। ਇਸ ਤਰ੍ਹਾਂ ਦਾ ਕਿਹੜਾ ਇੰਨਾ ਵੱਡਾ ਮਸਲਾ ਜਾਗ ਪਿਆ ਕਿ ਆਮ ਕਰਕੇ ਜਦੋਂ ਕਿਸੇ ਲੀਡਰ ਨੇ ਕਿਸੇ ਦੇ ਉੱਪਰ ਟਿੱਪਣੀ ਕਰਨੀ ਹੁੰਦੀ ਹੈ ਤਾਂ ਸ਼ਬਦਾਂ ਦੀ ਮਰਿਆਦਾ ਵਿਸਰ ਜਾਂਦੀ ਹੈ ਕਿ ਕਿਹੜਾ ਸ਼ਬਦ ਵਰਤਣਾ, ਕਿਹੜਾ ਸ਼ਬਦ ਨਹੀਂ ਵਰਤਣਾ। ਇੱਕ ਮੀਡੀਆ ਦੇ ਵਿੱਚ ਆ ਕੇ, ਪਬਲਿਕ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਇੱਕ ਦੂਜੇ ਦੇ ਖਿਲਾਫ ਪੰਜਾਬ ਦੇ ਲੀਡਰ ਉਹ ਸ਼ਬਦ ਵਰਤਦੇ ਨਜ਼ਰ ਆਉਂਦੇ ਨੇ। ਪਰ ਪਰਮਿੰਦਰ ਸਿੰਘ ਝੋਟਾ ਨਸ਼ੇ ਦੇ ਖਿਲਾਫ ਲੜ ਰਿਹਾ, ਉਸ ਦੇ ਬਾਬਤ ਕੋਈ ਵੀ ਨਹੀਂ ਬੋਲਿਆ। ਦੇਖੋ ਸਵਰਾਜ ਸਾਹਿਬ, ਸਾਡੇ ਨੌਜਵਾਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ। ਸਾਡੀ ਜਿਹੜੀ ਲੀਡਰਸ਼ਿਪ ਹੈ ਕੰਗਾਲ ਹੋ ਚੁੱਕੀ ਹੈ, ਦਿਮਾਗੀ ਤੌਰ 'ਤੇ ਵੀ ਕੰਗਾਲ ਹੋ ਚੁੱਕੀ ਹੈ। ਇਹ ਵੈਸੇ ਸਿਆਸਤ ਤੌਰ 'ਤੇ ਤਾਂ ਕੰਗਾਲ ਹੋ ਹੀ ਗਈ ਹੈ ਕਿ ਜ਼ੀਰੋ ਹੋ ਗਈ ਹੈ। ਅੱਜ ਸਿੱਖ ਲੀਡਰ ਸਾਡੇ ਨਾ ਪਾਰਲੀਮੈਂਟ 'ਚ, ਨਾ ਕਿਸੇ ਸਰਕਾਰ 'ਚ, ਨਾ MLA, ਨਾ ਸਾਡੇ ਕੋਲ SGPC ਸਾਡੀ ਇੱਕ ਰਹਿ ਗਈ ਆ, ਉਹ ਵੀ ਖਤਰੇ 'ਚ ਹੈ। ਹਰਿਆਣਾ ਕਮੇਟੀ ਖੋਲ੍ਹੀ, ਪਟਨਾ ਕਮੇਟੀ ਖੋਲ੍ਹੀ, ਦਿੱਲੀ ਕਮੇਟੀ ਖੋਲ੍ਹੀ, ਸਾਰੀ ਸਿੱਖ ਸਿਆਸਤ ਜ਼ੀਰੋ ਹੋਈ ਪਈ ਹੈ। ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹੁੰਦਾ, ਇੱਕ ਦੂਜੇ 'ਤੇ ਟਿੱਪਣੀ ਕਰਨ ਦੇ ਤੋਂ ਪਹਿਲਾਂ ਸਾਰੇ ਸਿੱਖ ਲੀਡਰਸ਼ਿਪ ਨੂੰ ਬੇਨਤੀ ਕਰਨਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਵਿਜ਼ਨ ਲੈ ਲਓ, ਇੱਕ ਮੁੱਦੇ ਦੇ ਉੱਤੇ, ਕਿਸੇ ਮੁੱਦੇ 'ਤੇ ਇਕੱਠੇ ਹੋ ਜਾਓ ਤੁਸੀਂ। ਜਿਵੇਂ ਸਿੰਘ ਸਾਹਿਬ ਨੇ ਪਹਿਲਾਂ 11 ਮੈਂਬਰੀ ਕਮੇਟੀ ਬਣਾਤੀ ਸੀ ਬੰਦੀ ਸਿੰਘ ਰਿਹਾਈ ਕਰਾਉਣ ਲਈ, ਉਹ ਦੂਜੀ ਮੀਟਿੰਗ ਨਹੀਂ ਹੋ ਸਕੀ, ਟੁੱਟ ਗਈ। ਕੋਈ ਕਮੇਟੀ ਨਾ ਬਣਾਓ, ਇੱਕ ਸਿਧਾਂਤ, ਇੱਕ ਮੁੱਦੇ 'ਤੇ ਚੱਲ ਪਓ ਕਿ ਅਸੀਂ ਨਸ਼ੇ ਖਤਮ ਕਰਨ ਲਈ ਕੀ ਕਰਨਾ। ਇਹਦੇ ਲਈ ਹੱਲ ਹੈ ਬੜਾ ਵੈਰੀ ਸਿੰਪਲ। ਸਾਨੂੰ ਲੋੜ ਨਹੀਂ ਕਾਨੂੰਨ ਨੂੰ ਹੱਥ 'ਚ ਲੈਣ ਦੀ, ਸਾਨੂੰ ਲੋੜ ਨਹੀਂ ਸਮਗਲਰਾਂ ਨੂੰ ਫੜਨ ਦੀ, ਸਾਨੂੰ ਲੋੜ ਨਹੀਂ ਉਹਨਾਂ ਨਾਲ ਉਲਝਣ ਦੀ। ਕਿਉਂ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੰਚਾਇਤਾਂ ਨੇ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਉਹਨਾਂ 'ਤੇ ਅਟੈਕ ਕੀਤੇ ਆ, ਗੋਲੀਆਂ ਵੀ ਚਲਾਈਆਂ ਸਮਗਲਰਾਂ ਨੇ, ਵੀ ਜਿਹੜੇ ਸਾਨੂੰ ਨਸ਼ਾ ਵੇਚਣ ਤੋਂ ਕਿਉਂ ਰੋਕਦੇ ਹੋ। ਉਹਦੇ ਲਈ ਇਹ ਹੈ ਕਿ ਸਾਡੇ ਜਿਹੜੇ ਬੱਚੇ ਨਸ਼ਾ ਕਰਦੇ ਆ, ਇੱਕ ਪਿੰਡ ਦੇ ਵਿੱਚ 10 ਬੱਚੇ ਨਸ਼ਾ ਕਰਦੇ ਆ, 20 ਬੱਚੇ ਨਸ਼ਾ ਕਰਦੇ ਆ, 4 ਬੱਚੇ ਨਸ਼ਾ ਕਰਦੇ ਆ। ਪਿੰਡ ਦੀ ਪੰਚਾਇਤ, ਮੌਜੂਦਾ ਪੰਚਾਇਤ, ਹਾਰੀ ਹੋਈ ਪੰਚਾਇਤ, ਹਾਰੀ ਹੋਈ ਮੈਂ ਸ਼ਬਦ ਤਾਂ ਵਰਤ ਰਿਹਾ ਕਿ ਕਾਂਗਰਸ ਦੀ ਹਾਰ ਚੁੱਕੀ ਹੈ, ਪਹਿਲਾਂ ਅਕਾਲੀਆਂ ਦੀ ਪੰਚਾਇਤ ਸੀ, ਇੱਦਾਂ ਅਲੱਗ-ਅਲੱਗ 2-2 3-3 ਧੜੇ ਹੈ। ਸਾਰੇ ਇਕੱਠੇ ਹੋ ਕੇ ਬੱਚਿਆਂ ਦੇ ਮਸਲੇ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੁਸੀਂ ਪਿੰਡ ਦੇ ਵਿੱਚ 4-4 ਗੁਰਦੁਆਰੇ ਆ, ਜੇ ਬਿਲਡਿੰਗ ਨਵੀਂ ਨਹੀਂ ਬਣਾ ਸਕਦੇ, ਇੱਕ ਗੁਰੂ ਘਰ ਨੂੰ ਤੁਸੀਂ ਖਾਲੀ ਕਰ ਲਓ, ਉਹਨੂੰ ਤੁਸੀਂ ਨਸ਼ਾ ਛਡਾਊ ਕੇਂਦਰ ਬਣਾ ਲਓ। ਇੱਕ ਤੁਹਾਡਾ ਸਕੈਟਰਿਸਟ ਚਾਹੀਦਾ, ਇੱਕ ਡਾਕਟਰ ਚਾਹੀਦਾ ਜਿਹੜਾ ਹਾਇਰ ਕਰਨਾ। ਕਾਰ ਸੇਵਾ ਵਾਲੇ ਸੰਤ, ਡੇਰੇ ਜਿਹੜੇ ਨੇ ਨਾਨਕਸਰ ਵਾਲੇ ਹੋ ਗਏ, ਮਸਤੂਆਣ ਵਾਲੇ ਹੋ ਗਏ, ਰਾੜਾ ਸਾਹਿਬ ਵਾਲੇ ਹੋ ਗਏ, ਹੋਰ ਬੜੇ ਸੰਤ ਸਮਾਜ ਸਾਡਾ ਤੁਰਿਆ ਫਿਰਦਾ। ਸਾਰਿਆਂ ਨੂੰ ਬੇਨਤੀ ਕਰਦਾ,
ਕਾਰ ਸੇਵਾ ਵਾਲਾ ਸੰਤਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਨਹੀਂ ਉੱਥੇ ਇੱਕ ਤੁਸੀਂ ਬਾਊਂਡਰੀ ਵਾਲ ਕਰਕੇ ਇੱਕ ਨਸ਼ਾ ਛਡਾਊ ਕੇਂਦਰ ਹਰ ਪਿੰਡ 'ਚ ਬਣ ਜਾਏ। ਅੱਜ ਹਰ ਪਿੰਡ 'ਚ ਬਣ ਕੇ ਜਿਹਦਾ ਬੱਚਾ ਨਸ਼ਾ ਕਰਦਾ ਉਹਨੂੰ ਤਾਂ ਪਤਾ, ਮਾਂ ਪਿਓ ਨੂੰ ਤਾਂ ਪਤਾ, ਗੁਆਂਢੀ ਨੂੰ ਪਤਾ, ਭੈਣ ਭਰਾ ਨੂੰ ਪਤਾ, ਰਿਸ਼ਤੇਦਾਰਾਂ ਨੂੰ ਪਤਾ, ਉਹ ਸਾਰੇ ਬੱਚੇ ਤੁਸੀਂ ਉੱਥੇ ਐਡਮਿਟ ਕਰੋ। ਐਡਮਿਟ ਕਰਕੇ ਉਹਨਾਂ ਦੀਆਂ ਦਵਾਈਆਂ ਦਾ, ਉਹਨਾਂ ਦੇ ਲੰਗਰ ਦਾ, ਅਤੇ ਜਿਹੜਾ ਡਾਕਟਰ ਅਤੇ ਸਕੈਟਰਿਸਟ ਤੁਸੀਂ ਹਾਇਰ ਕਰਨਾ, ਬੜੇ ਸਿੱਖ ਡਾਕਟਰ ਸਕੈਟਰਿਸਟ ਨੇ ਜਿਹੜੇ ਫ੍ਰੀ ਸੇਵਾ ਕਰਨ ਨੂੰ ਤਿਆਰ ਨੇ। ਅਸੀਂ ਸਾਰੇ ਰਲ ਕੇ ਆਪਣਾ ਜਿੰਨਾ ਵੀ ਯੋਗਦਾਨ ਪਾਉਂਦੇ ਹਾਂ ਪਾ ਸਕਦੇ ਹਾਂ। ਉਹ ਇੱਕ ਹਰ ਪਿੰਡ 'ਚ ਸੈਂਟਰ ਬਣ ਜੇ। ਜਦੋਂ ਖਾਣ ਵਾਲਾ ਨਸ਼ਾ ਨਹੀਂ ਰਹੇਗਾ ਤਾਂ ਉਹ ਨਸ਼ਾ ਕਿਹਨੂੰ ਵੇਚਣਗੇ? ਇਹਨਾਂ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਸਿਰਫ ਆਪਣੇ ਬੱਚੇ ਸੰਭਾਲ ਲਓ। ਇੱਕ ਕਹਾਵਤ ਹੈ ਕਿ ਘਰ ਰੱਖੀਏ ਸਾਂਭ ਕੇ, ਚੋਰ ਨਾ ਕਿਸੇ ਨੂੰ ਆਖੀਏ। ਅਸੀਂ ਆਪਣਾ ਘਰ ਸੰਭਾਲ ਲਈਏ, ਫਿਰ ਅਸੀਂ ਪਹਿਲਾਂ ਤਾਂ ਨਸ਼ਿਆਂ 'ਤੇ ਰੋਕਥਾਮ ਪਾ ਲਈਏ। ਦੂਜਾ, ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀ ਸਿੰਥੈਟਿਕ ਨਸ਼ੇ ਜਾਂ ਚਿੱਟਾ ਅਤੇ ਹੋਰ ਚੱਲ ਰਹੇ ਆ, ਇਹ ਸਿਰਫ ਇਸ ਕਰਕੇ ਹੈ ਕਿ ਪੁੱਕੀ ਫੀਮ ਮਿਲਦੀ ਨਹੀਂ। ਮਾਲਵਾ ਜਿਹੜਾ ਹੈ, ਮਾਲਵਾ ਬੈਲਟ ਦੇ ਵਿੱਚ ਪੁੱਕੀ ਫੀਮ ਮੁੱਦਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ। ਉਹ ਜਿਹੜੀ ਇੱਕ ਸ਼ਰਾਬ ਦੇ ਨਸ਼ਾ ਜਿਹੜਾ ਉਸ ਤੋਂ ਕਈ ਗੁਣਾ ਘਾਤਕ ਹੈ। ਸ਼ਰਾਬ ਪੀ ਕੇ ਗੁੰਡਾਗਰਦੀ ਵੀ ਹੁੰਦੀ ਹੈ, ਕਤਲ ਵੀ ਹੁੰਦੇ ਨੇ, ਐਕਸੀਡੈਂਟ ਵੀ ਹੁੰਦੇ ਨੇ। ਜਦੋਂ ਕਿ ਫੀਮ ਭੁੱਕੀ ਖਾਣ ਵਾਲਾ ਰਹਿ ਨਹੀਂ ਸਕਦਾ, ਅਡਿਕਟਡ ਹੈ, ਉਹਦੇ ਵਾਸਤੇ ਇਹ ਲੀਗਲਾਈਜ਼ ਕਰ ਦੇਣੀ ਚਾਹੀਦੀ ਹੈ, ਜਿਵੇਂ ਕਦੇ ਪਹਿਲਾਂ ਹੁੰਦੀ ਸੀ। ਜਿਵੇਂ ਰਾਜਸਥਾਨ 'ਚ ਹੈ, ਮਹਾਰਾਸ਼ਟਰ 'ਚ ਹੈ, ਉਹ ਲੀਗਲਾਈਜ਼ ਕਰਕੇ ਫੀਮ ਦੀ ਖੇਤੀ ਦੇ ਲਈ ਪਰਮਿਸ਼ਨ ਲੈਣੀ ਚਾਹੀਦੀ ਹੈ। ਸੈਂਟਰ ਗੌਰਮੈਂਟ ਤੋਂ ਅੜ ਕੇ ਲੈਣੀ ਚਾਹੀਦੀ ਹੈ ਕਿ ਇਹ ਜਿਹੜਾ ਲੋਕਾਂ ਦੇ ਭਾਂਡੇ ਵਿਕ ਜਾਂਦੇ ਆ, ਘਰ ਵਿਕ ਜਾਂਦੇ ਆ, ਇਹ ਨਹੀਂ ਵਿਕਣਗੇ। ਲੋਕਾਂ ਨੂੰ ਠੀਕ ਭਾਅ 'ਤੇ ਜਿਹੜੇ ਨਸ਼ੇ ਕਰਦੇ ਆ, ਬਜ਼ੁਰਗ ਕਰਦੇ ਆ, ਬਹੁਤੇ ਆ, ਉਹਨਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ। ਇਹ ਦੋ ਮਸਲੇ ਹੱਲ 'ਤੇ ਸਾਰੀਆਂ ਪਾਰਟੀਆਂ ਨੂੰ, ਚਾਹੇ ਉਹ ਕਾਂਗਰਸੀ ਸਿੱਖ ਨੇ, ਅਕਾਲੀ ਸਿੱਖ ਨੇ, ਢੀਂਡਸਾ ਸਾਹਿਬ ਨੇ, ਸਰਦਾਰ ਮਾਨ ਨੇ, ਦਲ ਖਾਲਸਾ ਹੈ, ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀ ਨੇ, ਜਿਹੜੇ ਮੁੱਖ ਤੌਰ 'ਤੇ ਮੈਂ ਉਹਨਾਂ ਦੇ ਨਾਮ ਲੈ ਰਿਹਾ, ਲੱਖਾ ਸਿਧਾਣਾ ਹੈ, ਬੀਬੀ ਜਗੀਰ ਕੌਰ ਹੈ, ਭਾਈ ਗੁਰਦੀਪ ਸਿੰਘ ਬਠਿੰਡਾ ਨੇ। ਇਸ ਤਰ੍ਹਾਂ ਇਹ ਸਾਰੇ ਜਿਹੜੇ ਮੁੱਖ ਲੀਡਰ ਆ ਸਾਡੇ ਮੋਹਰੀ ਨੇ, ਇਹਨਾਂ ਸਾਰਿਆਂ ਨੂੰ ਇੱਕ ਹੋ ਕੇ ਪਿੰਡ ਪਹਿਲਾਂ ਤਾਂ ਇਹ ਕੰਮ ਕਰ ਲੈਣਾ ਚਾਹੀਦਾ। ਤੁਸੀਂ ਆਪਣੇ ਬੱਚੇ ਬਚਾ ਲਓਗੇ, ਨਹੀਂ ਤਾਂ ਤੁਹਾਡੇ ਬੱਚੇ ਦਿੱਲੀ ਨੇ ਜਿਉਣ ਨਹੀਂ ਦੇਣੇ। ਜਾਂ ਤਾਂ ਜਿਹੜੇ ਬੱਚੇ ਬਾਹਰ ਨਿਕਲ ਗਏ ਅਤੇ ਜਾਂ ਜਿਹੜੇ ਤੁਸੀਂ ਇੱਥੇ ਮਰ ਜਾਣਗੇ। ਪੰਜਾਬ ਉਹ ਖਾਲੀ ਕਰਾ ਕੇ ਇੱਥੇ ਬਈਏ ਭਰ ਰਹੇ ਆ, ਹਿਮਾਚਲੀ ਭਰ ਰਹੇ ਆ। ਪੰਜਾਬ ਦੇ ਵਿੱਚ ਅੱਜ ਸਾਡੀ ਗਿਣਤੀ ਘਟਦੀ ਜਾ ਰਹੀ ਹੈ। ਜੇ ਅਸੀਂ ਬੱਚੇ ਨਾ ਬਚਾਏ ਤਾਂ ਪੰਜਾਬ ਸਾਡੇ ਤੋਂ ਖੋਹ ਲੈਣਾ, ਸ਼ਰੇਆਮ ਖੋਹ ਲੈਣਾ। ਤੁਸੀਂ ਆਪ ਹੀ ਹੱਥ ਖੜ੍ਹੇ ਕਰ ਦੇਣੇ ਆ ਕਿ ਅਸੀਂ ਪੰਜਾਬ 'ਚ ਨਹੀਂ ਰਹਿਣਾ। ਬਹੁਤ ਕਹਿਣ ਲੱਗ ਗਏ, ਸਾਡੇ ਬੱਚੇ ਕਹਿਣ ਲੱਗ ਗਏ ਕਿ ਅਸੀਂ ਪੰਜਾਬ 'ਚ ਨਹੀਂ ਰਹਿਣਾ, ਅਸੀਂ ਬਾਹਰ ਜਾਣਾ। ਅੱਜ ਜਦੋਂ ਇਹ ਗੱਲ ਆ ਜਾਵੇ ਤਾਂ ਫਿਰ ਸੋਚਣਾ ਚਾਹੀਦਾ ਸਾਰਿਆਂ ਨੂੰ। ਦੂਸਰਾ, ਇੱਕੋ ਗੱਲ ਮੈਂ ਬਾਰ-ਬਾਰ ਇਹ ਕਹਿਣੀ ਚਾਹੁੰਦਾ, ਮੈਂ ਹਮੇਸ਼ਾ ਕਹਿੰਦਾ ਕਿ ਦਿੱਲੀ ਸਾਡੀ ਸੱਕੀ ਨਹੀਂ। ਸਾਨੂੰ 47 ਤੋਂ ਲੈ ਕੇ ਅੱਜ ਤੱਕ, ਸਾਕਾ ਨਨਕਾਣਾ ਤੋਂ ਲੈ ਕੇ 1920 ਤੋਂ ਲੈ ਕੇ ਸਾਨੂੰ ਅੱਜ ਤੱਕ ਇਹਨਾਂ ਨੇ ਮਾਰਿਆ। ਔਰ ਪੰਜਾਬ ਦੇ ਦੁਸ਼ਮਣ ਹੈ। ਇੱਕ ਨਾਅਰਾ ਦੇ ਦਿਓ, ਹਰ ਪਾਰਟੀ ਦੇ ਦੇ, ਹਰ ਸਿੱਖ ਦੇ ਦੇ, ਹਰ ਬੱਚੇ ਦੇ ਮੂੰਹ 'ਤੇ ਇੱਕ ਗੀਤ ਬਣ ਜਾਏ ਕਿ ਹੁਣ ਦਿੱਲੀਏ ਤੇਰੇ ਨਾਲ ਰਹਿਣ ਨੂੰ ਸਾਡਾ ਜੀ ਨਹੀਂ ਰਾਜੀ, ਹੁਣ ਦਿੱਲੀਏ ਤੇਰੇ ਨਾਲ ਰਹਿਣ ਨੂੰ ਸਾਡਾ ਜੀ ਨਹੀਂ ਰਾਜੀ। ਇਹ ਹਰ ਸਿੱਖ ਨੂੰ ਇੱਕ ਦਿਨ ਕਹਿਣਾ ਪੈਣਾ। ਅੱਜ ਕਹਿ ਲਓ, ਹੋਰ ਬਰਬਾਦੀ ਕਰਵਾ ਕੇ ਕਹਿ ਲਓ, ਤੁਹਾਡਾ ਸਭ ਕੁਛ ਲੁੱਟ ਚੁੱਕਿਆ। ਪਾਣੀ ਤੁਹਾਡਾ ਲੁੱਟ ਲਿਆ, ਜ਼ਮੀਨ ਬੰਜਰ ਅਤੇ ਔਲਾਦ ਕੰਜਰ, ਕਿਸੇ ਨੇ ਸ਼ਬਦ ਵਰਤਿਆ ਸੀ ਇੱਕ ਫਿਲਮ 'ਚ, ਉਹ ਪੰਜਾਬ 'ਚ ਇਹਨਾਂ ਨੇ ਲਾਗੂ ਕਰ ਦਿੱਤਾ ਫਾਰਮੂਲਾ। ਉਹਨਾਂ ਕੋਲ ਇੱਕੋ ਹੀ ਫਾਰਮੂਲਾ ਕਿ ਇਹਨਾਂ ਦੀ ਜ਼ਮੀਨ ਬੰਜਰ ਕਰ ਦਿਓ, ਕਿਸਾਨ ਨੂੰ ਮਾਰ ਦਿਓ ਅਤੇ ਬੱਚਿਆਂ ਨੂੰ, ਜਵਾਨ ਨੂੰ ਮਾਰ ਦਿਓ। ਜਿਹੜੇ ਜਵਾਨ ਸਾਡੇ ਫੌਜ 'ਚ ਭਰਤੀ ਨੇ ਉਹਨਾਂ ਨੂੰ ਬਾਰਡਰਾਂ 'ਤੇ ਮਰਵਾਈ ਜਾਂਦੇ ਆ। ਜੇ ਉੱਥੇ 5 ਫੌਜੀ ਸ਼ਹੀਦ ਹੁੰਦੇ ਆ ਤਾਂ ਉਹਨਾਂ 'ਚੋਂ 4 ਸਿੱਖ ਹੁੰਦੇ ਆ, ਤਾਂ ਕਿਹੜੇ ਪਾਸੇ ਅਸੀਂ ਜਾਵਾਂਗੇ? ਹਰ ਪਾਸੇ ਸਾਡੇ 'ਤੇ ਹਮਲਾ ਹੋ ਰਿਹਾ। ਉਹਦੇ ਲਈ ਸਾਨੂੰ ਇੰਨਾ ਕੁ ਉਪਰਾਲਾ ਪਹਿਲਾਂ ਕਰ ਲਓ। ਅਤੇ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਪੰਜਾਬ ਲਿਆਉਣ ਲਈ, ਉਹਨਾਂ ਨੂੰ ਬਚਾਉਣ ਵਾਸਤੇ ਸਾਰੇ ਇਕੱਠੇ ਹੋ ਕੇ ਇੱਕ ਹੰਬਲਾ ਮਾਰ ਲੈਣ। ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਆ 25 30 ਸਾਲ ਤੋਂ, ਉਹਨਾਂ ਨੂੰ ਰਿਹਾ ਕਰਨ ਲਈ, ਇਹਨਾਂ ਦੀ ਰਿਹਾਈ ਅਤੇ ਇੱਕ ਨਸ਼ੇ, ਇਹ ਦੋ ਨਸ਼ਿਆਂ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਪਿੰਡ ਜਾ ਕੇ SGPC ਮੈਂਬਰ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ। ਸਾਰੇ SGPC ਮੈਂਬਰ ਆਪੋ ਆਪਣੇ ਹਲਕਿਆਂ 'ਚ, ਆਪੋ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਰਹਿ ਕਰਕੇ ਇਸ ਮਸਲੇ ਦੇ ਉੱਤੇ ਆ ਜਾਣ। ਹੋਰ ਕੋਈ ਹੱਲ ਨਹੀਂ ਹੈ। ਦੇਖੋ, ਇਲਾਜ ਹੈ, ਇਹ ਬਿਮਾਰੀ ਹੈ। ਇਹਦਾ ਇਲਾਜ ਤਾਂ ਹੀ ਹੋਣਾ ਜੇ ਤੁਸੀਂ ਆਪਣੇ ਐਡਿਕਟਿਵ ਸੈਂਟਰ ਬਣਾ ਲਓਗੇ, ਉੱਥੇ ਰੀਹੈਬੀਟੇਸ਼ਨ ਸੈਂਟਰ ਬਣਾ ਕੇ ਉੱਥੇ ਤੁਸੀਂ ਇਹਨਾਂ ਦਾ ਇਲਾਜ ਸ਼ੁਰੂ ਕਰਾ ਦਿਓ। ਅਤੇ ਆਪੇ ਵੇਚਣ ਵਾਲਾ ਕਿੱਥੇ ਵੇਚੇਗਾ? ਦੇਖੋ, ਡਿਮਾਂਡ ਐਂਡ ਸਪਲਾਈ 'ਤੇ ਚੱਲਦਾ। ਜੇ ਅੱਗੇ ਮਾਲ ਵਿਕਦਾ ਤਾਂ ਕੋਈ ਵੇਚਦਾ, ਲੈਣ ਵਾਲੇ ਅਸੀਂ ਹਾਂ, ਗਾਹਕ ਤਾਂ ਸਾਡੇ ਬੱਚੇ ਆ। ਆਪਣੇ ਬੱਚੇ ਜੇ ਅਸੀਂ ਰੋਕ ਲਏ ਤਾਂ ਠੀਕ ਹੈ। ਬਿਲਕੁਲ ਜੀ, ਇੱਕ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਵੱਡਾ ਇਕੱਠ 31 ਜੁਲਾਈ ਨੂੰ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਮਾਨਸਾ ਦੇ ਵਿੱਚ ਵੀ ਹੋਣ ਜਾ ਰਿਹਾ ਵਾ। ਜੇ ਦੂਜੇ ਪਾਸੇ ਟੈਕਨੀਕਲ ਗੱਲ ਕੀਤੀ ਜਾਵੇ ਤਾਂ ਜਿਹੜਾ ਮਾਨਸਾ ਪੁਲਿਸ ਪ੍ਰਸ਼ਾਸਨ ਹੈ, ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਪਰਮਿੰਦਰ ਸਿੰਘ ਨੂੰ ਪੇਸ਼ ਕਰਕੇ, ਚਾਹੇ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ, ਪਰ ਉਹਨਾਂ ਦੇ ਮਾਪਿਆਂ ਦੇ ਵੱਲੋਂ ਵੀ ਵੱਡੇ ਦੋਸ਼ ਲਗਾਏ ਜਾ ਰਹੇ ਨੇ। ਪਰਮਿੰਦਰ ਸਿੰਘ ਦੇ ਮਾਪਿਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਪਰਮਿੰਦਰ ਸਿੰਘ ਦੇ ਉੱਪਰ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ, ਵੱਡੇ ਦੋਸ਼ ਲਗਾਏ ਗਏ ਨੇ। ਪਰ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਵੱਡਾ ਰੋਹ ਲੋਕਾਂ ਦੇ ਵਿੱਚ ਵੀ, ਇੱਕ ਪਾਸੇ ਹੜ੍ਹਾਂ ਦੀ ਸਥਿਤੀ ਹੈ,
ਅਤੇ ਦੂਜੇ ਪਾਸੇ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਵੀ ਉਹ ਲੋਕ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਨੇ, ਜਿਹੜੇ ਕਿਤੇ ਨਾ ਕਿਤੇ ਸਮਝਦੇ ਨੇ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਨੇ ਜਕੜਿਆ ਹੋਇਆ। ਇਸ ਤੋਂ ਨਿਜਾਤ ਪਾਉਣ ਵਾਸਤੇ ਆਵਾਜ਼ ਬੁਲੰਦ ਜ਼ਰੂਰ ਕਰਨੀ ਪਵੇਗੀ ਅਤੇ ਪਰਮਿੰਦਰ ਸਿੰਘ ਝੋਟਾ ਦਾ ਸਮਰਥਨ ਕਰਨ ਵਾਸਤੇ ਵੱਡੀ ਤਾਦਾਦ ਦੇ ਵਿੱਚ ਲੋਕ ਵੀ ਵਿਚਰਦੇ ਨਜ਼ਰ ਆਉਂਦੇ ਨੇ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਇਸ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਈਏ। ਤੁਸੀਂ ਇਸ ਬਾਰੇ ਕੀ ਸੁਝਾਅ ਰੱਖਦੇ ਹੋ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣ ਦਾ ਯਤਨ ਜ਼ਰੂਰ ਕਰਨਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।